ਪੰਜਾਬੀ ਨਾਵਲ ਮਾਨਤਾ ਦੂਜੀ ਕਿਸ਼ਤ। ਉਦੋਂ ਪਿੰਡਾਂ ਵਿੱਚ ਬੰਦਿਆਂ ਨੂੰ ਸਿੱਧੇ ਨਾਂ ਨਾਲ ਬੁਲਾਉਣ ਦੀ ਰਸਮ ਨਹੀਂ ਸੀ ਤੇ ਆਮ ਤੌਰ 'ਤੇ ਲੋਕਾਂ ਨੂੰ ਆਪੂ ਵੀ ਆਪਣੇ ਅਸਲ ਨਾਂ ਦਾ ਪਤਾ ਨਹੀਂ ਸੀ ਹੁੰਦਾ। ਮਾਨਤਾ ਉਹੀ ਤੇ ਪਲੋਠੀ ਦਾ ਸੀ। ਮਾਂ ਪਿਓ ਵੀ ਚੰਗੇ ਹੱਡਾਂ ਪੈਰਾਂ ਵਾਲੇ ਸਨ, ਪਰ ਪਤਾ ਨਹੀਂ ਕਿਉਂ ਮਾਨਤਾ ਆਪਣੇ ਹਾਣੀਆਂ ਨਾਲੋਂ ਟੁਰਿਆ ਵੀ ਠਹਿਰ ਕੇ ਤੇ ਗੱਲਾਂ ਵੀ ਚਿਰਕੀਆਂ ਸ਼ੁਰੂ ਕੀਤੀਆਂ। ਸਾਰੀਆਂ ਮਾਵਾਂ ਹਾਰ ਮਾਨਤੇ ਦੀ ਮਾਂ ਨੂੰ ਵੀ ਸਧਰਾਂ ਹੋਣਗੀਆਂ ਬਈ ਮੇਰਾ ਮਾਨਤ ਵੀ ਟੁਰੇ ਤੇ ਗੱਲ ਕਰੇ। ਇਸ ਸੇਵਾ ਤੇ ਉਸ ਦੀ ਮਾਂ ਉਸ ਨੂੰ ਲੈ ਕੇ ਥਾਂ ਥਾਂ ਦਮਾਂ ਦਰੂਦਾਂ ਤਵੀਤ ਧਾਗਿਆਂ ਵਾਲਿਆਂ ਕੋਲ ਵੀ ਗਈ। ਕਈ ਨਾਈਆਂ ਕੋਲੋਂ ਤੰਦਵਾ ਵੀ ਕਟਾਇਆ। ਇਹ ਸਾਰਾ ਕੁਝ ਕਰਨ ਤੇ ਵੀ ਮਾਨਤੇ 5 ਸਾਲਾਂ ਦਾ ਹੋ ਕੇ ਗੁੜਲੀਆਂ ਛੱਡੀਆਂ। ਮਾਨਤਾ ਸਕੂਲ ਵੀ ਆਪਣੇ ਹਾਣੀ ਮੁੰਡਿਆਂ ਨਾਲੋਂ ਕੋਈ 3 ਸਾਲ ਮਗਰੋਂ ਗਿਆ। ਮਾਨਤੇ ਦੇ ਮੂੰਹ ਦੀਆਂ ਦੋਹਾਂ ਗੁੱਠਾਂ ਵਿੱਚੋਂ ਪਾਣੀ ਦੀ ਮਾੜੀ ਮਾੜੀ ਰੈਲ ਸਿਮਦੀ ਰਹਿੰਦੀ ਸੀ। ਇਹ ਪਾਣੀ ਸਕੂਲੇ ਵੀ ਦੂਜੀ ਤੀਜੀ ਜਮਾਤ ਤੇ ਇੱਕ ਮਾਨਤੇ ਦੇ ਮੂੰਹੋਂ ਵਗਦਾ ਹੀ ਰਿਹਾ। ਨੱਕ ਵਿੱਚੋਂ ਵਗਦੇ ਪਾਣੀ ਕਾਰਨ ਕੁਝ ਮੁੰਡਿਆਂ ਉਸ ਨੂੰ ਤਲੀ ਚੁੱਚ ਵੀ ਆਖਣਾ। ਪਤਾ ਨਹੀਂ ਕਿਉਂ ਥੱਲੇ ਵਾਲੇ ਬੁੱਲ ਨੂੰ ਹਰ ਵੇਲੇ ਚੂਪਦਾ ਰਹਿੰਦਾ ਸੀ। ਮਾਨਤੇ ਦੇ ਸਕੂਲ ਜਾਵਣ ਤੋਂ ਪਹਿਲੇ ਮਾਨਤੇ ਦੇ ਪਿਓ ਹਲ ਵਾਹਣ ਜਾਣਾ। ਜਦੋਂ ਛਾਹ ਵੇਲੇ ਮਾਨਤੇ ਦੀ ਮਾਂ ਨੇ ਪਿਉਣ ਲੈ ਕੇ ਹਲਾਂ ਵਿੱਚ ਜਾਣਾ ਤੇ ਮਾਨਤੇ ਨੇ ਗੋਡਲੀਆਂ ਦਿੰਦਿਆਂ ਮਾਂ ਦੇ ਪਿੱਛੇ ਪਿੱਛੇ ਨਿਕਲਣਾ ਤੇ ਉਸ ਦੇ ਥੋੜ੍ਹਾ ਜਿਹਾ ਹੀ ਪਿੱਛੇ ਜਾਣ ਮਗਰੋਂ ਮਾਂ ਨੇ ਇੱਕ ਹੱਥ ਸਿਰ ਤੇ ਰੱਖੇ ਪਿਉਣ ਨੂੰ ਰੱਖਣਾ ਤੇ ਦੂਜੀ ਬਾਂਹ ਨੂੰ ਜ਼ੋਰ ਨਾਲ ਮਾਰਦਿਆਂ ਸਿਰ ਉੱਪਰ ਲਈ ਹੋਈ ਵੱਡੀ ਚਾਦਰ ਨਾਲ ਹਵਾ ਉਡਾਉਂਦਿਆਂ ਤੇ ਸੋਹਣੇ ਚੂਕਲੇ ਹਿਲਾਉਂਦਿਆਂ ਆਪਣੀ ਗਲੀ ਦੀ ਗੁੱਠ ਭੌਂ ਜਾਣੀ ਤੇ ਮਾਨਤੇ ਰੋਂਦਿਆਂ ਘਰ ਵੱਲ ਮੁੜ ਆਉਣਾ। ਮਾਨਤੇ ਦੀ ਮਾਂ ਚੰਗੀ ਨਖਰੇ ਵਾਲੀ ਤੇ ਮੂੰਹ ਚਿੱਤ ਵੀ ਲੱਗਦੀ ਸੀ, ਪਰ ਇੱਕ ਗੱਲ ਹੈ, ਰਾਹ ਖੜੇ ਕਿਸੇ ਵਿਹਲੇ ਮੁਸਟੰਡੇ ਦੀ ਹਿੰਮਤ ਨਹੀਂ ਸੀ ਕਿ ਉਸ ਵੱਲ ਦੂਜੀ ਵਾਰ ਅੱਖ ਪਰਤ ਕੇ ਵੇਖੇ। ਪਿੰਡ ਦਾ ਮੁੰਡੀ ਕਈ ਵਾਰੀ ਕਹਿੰਦਾ ਸੀ, ਲੱਗਦਾ ਏ ਕਿਸੇ ਦਾਨੀ ਮਾਂ ਦੀ ਚੰਡੀ ਮੁਟਿਆਰ ਏ। ਮਾਨਤੇ ਨੇ ਮਾਂ ਤੋਂ ਖਾਲੀ ਘਰ ਵਿੱਚ ਡਰੇ ਬਿਲੂੰਗੜੇ ਵਾਂਗ ਦਾਦੀ ਦੇ ਗੋਡੇ ਨਾਲ ਲੱਗ ਕੇ ਥੱਲੇ ਵਾਲਾ ਬੁੱਲ ਮੂੰਹ ਵਿੱਚ ਪਾ ਕੇ ਬਹਿ ਰਹਿਣਾ। ਜੇ ਦਿਲ ਕਰਨਾ ਤੇ ਬੁੱਲ ਮੂੰਹ ਵਿੱਚੋਂ ਕੱਢ ਕੇ 1-2 ਰੋਣ ਵਾਲੀਆਂ ਸੁਰਾਂ ਵੀ ਲਾ ਲੈਣੀਆਂ। ਮਾਨਤੇ ਦੀ ਦਾਦੀ ਨੂਰ ਪੀਰ ਵੇਲੇ 4-5 ਪੂਲੇ ਲੈ ਕੇ ਵਿਹੜੇ ਸਿਵੇ ਵਾਲੀ ਥਾਂ ਤੇ ਕੰਧ ਨਾਲ ਬਹਿ ਜਾਂਦੀ ਸੀ। ਦਾਦੀ ਆਪਣੇ ਸੱਜੇ ਪਾਸੇ ਹੁੱਕਾ ਤੇ ਖੱਬੇ ਗੋਡੇ ਨਾਲ ਜੋੜ ਕੇ ਪੂਲੇ ਰੱਖ ਲੈਂਦੀ ਸੀ। ਨੀਲਾ ਤਹਿਮਤ ਕਾਲਾ ਕੁੜਤਾ ਤੇ ਪਾਲਿਆਂ ਵਿੱਚ ਭੇਡਾਂ ਦੀ ਉੱਨ ਦੀ ਬਣੀ ਲੋਈ ਲੈਂਦੀ ਸੀ। ਦਾਦੀ ਨੇ ਪੂਲਿਆਂ ਤੋਂ ਵੱਧਰ ਲਾਈ ਜਾਣਾ, ਨਾਲ ਹੁੱਕੇ ਦੇ ਗੁੜ ਵਾਲੇ ਕਸ਼ ਤੇ ਅੱਖਾਂ ਵਿਹੜੇ ਦੀ ਨਿਗਰਾਨੀ ਵਾਸਤੇ ਬਵਾਉਂਦਿਆਂ ਰਹਿਣਾ। ਮਾਨਤੇ ਨੇ ਜਦੋਂ ਆਪਣੀ ਮਾਂ ਦੇ ਗਲੀ ਵਾਲਾ ਮੋੜ ਪਹੁੰਚ ਜਾਣ ਮਗਰੋਂ ਘਰ ਆਉਣਾ ਤੇ ਆ ਕੇ ਦਾਦੀ ਦੀ ਲੋਈ ਵਿੱਚ ਵੜ ਜਾਣਾ। ਦਾਦੀ ਨੇ ਪੂਲੇ ਛੱਡ ਦੇਣੇ, ਇੱਕ ਹੱਥ ਹੁੱਕੇ ਦੀ ਨੜੀ ਨੂੰ ਪਾ ਲੈਣਾ ਤੇ ਦੂਜੇ ਹੱਥ ਨਾਲ ਮਾਨਤੇ ਦਾ ਸਿਰ ਖੁਰਕਣ ਲੱਗ ਪੈਣਾ। ਪਲਾਂ ਵਿੱਚ ਹੀ ਮਾਨਤੇ ਉਂਗਲਾ ਜਾਣਾ। ਮਾਨਤੇ ਨੂੰ ਜੇ ਕੋਈ ਖੜਕਾਰ ਆਵੇ ਤੇ ਉਸ ਲੋਈ ਦੇ ਅੰਦਰੋਂ ਹੀ ਦਾਦੀ ਨੂੰ ਪੁੱਛਣਾ, ਮਾਂ ਆ ਗਈ ਏ? ਦਾਦੀ ਆਖਣਾ ਨਹੀਂ। ਮਾਨਤੇ ਫੇਰ ਲੋਈ ਦੇ ਨਿੱਘ ਵਿੱਚ ਦੜ ਮਾਰ ਜਾਣੀ। ਮਾਨਤਾ ਕਦੀ ਦਾਦੀ ਨੂੰ ਪੁੱਛਦਾ, ਤੂੰ ਪੂਲੇ ਕਿਉਂ ਕੱਢਣੀ ਏ? ਦਾਦੀ ਦੱਸਣਾ, ਤੇਰੇ ਵਾਸਤੇ ਪਗੂੜਾ ਬਣਾਉਣਾ ਏ। ਮਾਨਤੇ ਪੁੱਛਣਾ, ਮੈਂ ਪਗੂੜਾ ਕੀ ਕਰਨਾ ਏ? ਦਾਦੀ ਦੱਸਣਾ, ਤੂੰ ਉਸ ਤੇ ਸੌਵੀਂ ਕਰੀ। ਮਾਨਤੇ ਆਖਣਾ, ਨਹੀਂ, ਮੈਂ ਮਾਂ ਕੋਲ ਸੌਣਾ ਕਰਨਾ ਏ। ਫੇਰ ਮਾਨਤਾ ਦਾਦੀ ਕੋਲੋਂ ਇਹ ਵੀ ਪੁੱਛਦਾ, ਤੂੰ ਹੁੱਕਾ ਕਿਉਂ ਛਿਕਣੀ ਏ? ਫੇਰ ਮਾਨਤਾ ਦਾਦੀ ਨੂੰ ਇਹ ਸਵਾਲ ਵੀ ਕਰਦਾ ਸੀ, ਦਾਦੀ ਤੂੰ ਪਿਉਣ ਦੇਣ ਕਿਉਂ ਨਹੀਂ ਜਾਂਦੀ? ਦਾਦੀ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਾ ਦਿੰਦੀ ਸੀ। ਉਦੋਂ ਮਾਨਤੇ ਦੀਆਂ ਗੱਲਾਂ ਦੀ ਸਮਝ ਛੜੀ ਮਾਨਤੇ ਦੀ ਦਾਦੀ ਤੇ ਮਾਂ ਨੂੰ ਹੀ ਆਉਂਦੀ ਸੀ। ਦਾਦੀ ਮਾਨਤੇ ਨੂੰ ਆਪਣੇ ਘਰ ਦਾ ਆਉਣ ਵਾਲੇ ਵੇਲੇ ਦਾ ਸਰਬਰਾਹ ਸਮਝ ਕੇ ਖੁਸ਼ ਪਈ ਹੁੰਦੀ ਸੀ। ਮਾਨਤੇ ਦੀ ਮਾਂ ਜਦ ਪੀਵਣ ਦੇਣ ਜਾਂਦੀ ਤਾਂ ਫੇਰ ਹਲ ਭਾਵੇਂ ਨੇੜੇ ਹੋਵੇ ਜਾਂ ਦੂਰ ਚੰਗਾ ਝੱਟ ਲਾ ਕੇ ਆਉਂਦੀ ਸੀ। ਜਿਤਨਾ ਚਿਰ ਉਸ ਦਾ ਘਰ ਵਾਲਾ ਰੋਟੀ ਖਾਂਦਾ ਉਤਨਾ ਚਿਰ ਤੇ ਉਹ ਕੋਲੇ ਬਹਿ ਕੇ ਗੱਲਾਂ ਕਰਦੀ ਰਹਿੰਦੀ ਆਈ। ਜਦੋਂ ਉੱਠ ਕੇ ਡਗਿਆਂ ਨੂੰ ਟੋਰ ਲੈਂਦਾ ਸੀ ਤੇ ਇਹ ਕੁਹਾੜੀ ਲੈ ਕੇ ਚਿੜਾਂ ਬੰਨਣ ਲੱਗ ਪੈਂਦੀ ਸੀ। ਜੇ ਕੋਈ ਹੋਰ ਚਿੜਾਂ ਬੰਨ੍ਹਦੇ ਤੇ ਇਹ ਇੱਕ ਕਿਸਮ ਦਾ ਹਾੜੀ ਦਾ ਅੱਧਾ ਕੰਮ ਨਿਬੜ ਜਾਂਦਾ ਹੈ। ਡਗਿਆਂ ਨਾਲ ਵਾਈ ਵੇਲੇ ਵਾਈ ਏਡੀ ਸੌਖੀ ਨਹੀਂ ਸੀ ਹੁੰਦੀ। ਹਾੜੀ 2 ਜੋਤਰੇ ਗਿੱਲੀ ਨੂੰ ਤੇ 2 ਵੱਤਰ ਨੂੰ ਲਾਉਂਦੇ ਸਨ। ਮੁੜ ਵੱਤਰ ਸੁੱਕ ਜਾਂਦਾ ਸੀ ਤੇ ਫੇਰ ਵੱਗੀ ਜ਼ਮੀਨ ਵਿੱਚ ਹਲ ਪਿੱਛੇ ਵੱਡੀਆਂ ਚਿੜਾਂ ਬਣਨ ਲੱਗ ਪੈਂਦੀਆਂ ਸੀ। ਜੇ ਉਹਨਾਂ ਚਿੜਾਂ ਨੂੰ ਵੇਲੇ ਸਿਰ ਨਾ ਤਰੋੜੀਏ ਤੇ ਸੁੱਕ ਕੇ ਬਹੁਤ ਪੀੜੀਆਂ ਹੋ ਜਾਂਦੀਆਂ
ਤੇ ਫੇਰ ਬੀਂ ਪਾਣਾ ਔਖਾ ਹੋ ਜਾਂਦਾ ਸੀ। ਬੇਵਤਰੀ ਜ਼ਮੀਨ ਵਾਹਣ ਕਰਕੇ ਜ਼ਮੀਨ ਅਨਾਜ ਬਹੁਤ ਥੋੜ੍ਹਾ ਦਿੰਦੀ ਸੀ ਤੇ ਉਂਝ ਵੀ ਚਿੜਾਂ ਵਾਲੀ ਪੈਲੀ ਨੂੰ ਲੋਕ ਔਤਰਾਂ ਨਿਖਤਰਾਂ ਹੱਡ ਰਾਮਾਂ ਤੇ ਧੁੱਪ ਸੇਕਣ ਵਾਲਿਆਂ ਦੀ ਪੈਲੀ ਆਖਦੇ ਸਨ। 5 ਸਾਲ ਦਾ ਹੋ ਕੇ ਮੰਤਾ ਟੁਰਿਆ। ਫੇਰ ਜਦੋਂ ਉਸ ਦੀ ਮਾਂ ਨੇ ਪੀਵਣ ਦੇਣ ਜਾਣਾ ਤੇ ਮੰਤੇ ਨੇ ਵੀ ਹੌਲੀ ਹੌਲੀ ਟੁਰਦਿਆਂ ਮਾਂ ਦੇ ਪਿੱਛੇ ਪਿੱਛੇ ਤੋੜ ਹਲ ਥਾਂ ਅੱਪੜ ਜਾਣਾ। ਮੰਤਾ ਨਿੱਕੇ ਮੱਠੇ ਕਦਮਾਂ ਕਾਰਨ ਮਾਂ ਤੋਂ ਚੰਗੀ ਵਿੱਤ ਤੇ ਰਹਿੰਦਾ ਸੀ। ਵਿੱਚ ਵਿੱਚ ਮਾਂ ਨੂੰ ਆਵਾਜ਼ੇ ਵੀ ਮਾਰ ਲੈਂਦਾ ਸੀ ਤੇ ਕਦੀ ਕਦੀ ਰਾਹ ਵਿੱਚ ਆਉਣ ਵਾਲੇ ਕੁੱਤੇ ਤੇ ਬੱਕਰੀਆਂ ਦੇ ਲੇਲਿਆਂ ਨਾਲ ਰਹੁਲੇ ਵੀ ਲੱਗ ਜਾਂਦਾ ਸੀ। ਜਦੋਂ ਮਨ ਤੇ ਹਲ ਤਾਈਂ ਅਪੜਨਾ ਤੇ ਉਸ ਦਾ ਪਿਓ ਅੱਧੀ ਰੋਟੀ ਖਾ ਬੈਠਾ ਹੁੰਦਾ ਸੀ। ਮੰਤੇ ਨੇ ਫਰਲਾਂਗ ਦੂਰੋਂ ਹੀ ਮਾਂ ਨੂੰ ਆਵਾਜ਼ੇ ਮਾਰਨ ਲੱਗ ਪੈਣਾ। ਮਾਂ ਨੇ ਉੱਠਣਾ ਤੇ ਦੌੜ ਕੇ ਮੰਤੇ ਨੂੰ ਦੂਰੋਂ ਹੀ ਕੁੱਛੜ ਚਾ ਲੈਣਾ। ਹਲਾਂ ਵਿੱਚ ਅੱਪੜ ਕੇ ਇੱਕ ਪਲ ਵਾਸਤੇ ਮੰਤਾ ਪਿਓ ਦੀ ਝੋਲੀ ਵਿੱਚ ਜ਼ਰੂਰ ਵੜਦਾ ਸੀ। ਨਾਲ ਹੀ ਜਦੋਂ ਮੰਤੇ ਦਾ ਧਿਆਨ ਕੁਹਾੜੀ ਜਾਂ ਡੱਗੇ ਟੋਰਨ ਵਾਲੀ ਤੂਤ ਦੀ ਛਮਕ ਤੇ ਪੈਣਾ ਤੇ ਮੰਤੇ ਪਿਓ ਦੀ ਝੋਲੀ ਵਿੱਚੋਂ ਤਿਲਕ ਕੇ ਕੁਹਾੜੀ ਜਾਂ ਛਮਕ ਹੱਥ ਕਰ ਲੈਣੀ। ਬਾਲਾਂ ਦਾ ਇਹ ਹੀ ਹੁੰਦਾ ਏ, ਉਹਨਾਂ ਨੂੰ ਜਦੋਂ ਵੀ ਕੋਈ ਨਵੀਂ ਸ਼ੈ ਨਜ਼ਰੀ ਆ ਜਾਏ ਉਹ ਪਹਿਲੀ ਚੰਗੀ ਭਲੀ ਨੂੰ ਛੱਡ ਕੇ ਦੂਜੀ ਵੱਲ ਦੌੜ ਪੈਂਦੇ ਨੇ। ਮੰਤੇ ਦੀ ਖਿਦਮਤ ਖਾਤਰ ਚੰਗੀ ਸੀ ਜਦੋਂ ਉਸ ਗੋਡਲੀਆਂ ਛੱਡੀਆਂ ਤੇ ਦਿਨਾਂ ਵਿੱਚ ਹੀ ਉਸ ਤ੍ਰਿਖ ਫੜ ਲਈ ਤੇ ਮਾਂ ਦੇ ਬਰਾਬਰ ਟੁਰਨ ਲੱਗ ਪਿਆ। ਹੁਣ ਮੰਤਾ ਮਾਂ ਦੇ ਨਾਲ ਟੁਰਦਾ ਟੁਰਦਾ ਰਾਹ ਵਿੱਚ ਖੜੇ ਜਣਿਆਂ ਨੂੰ ਵੀ ਗੂਰੇ ਕਰੇ। ਮਾਂ ਦੇ ਨਾਲ ਇੱਕ ਕਿਸਮ ਦਾ ਰਾਖਾ ਲੱਗ ਗਿਆ। ਪਤਾ ਨਹੀਂ ਕੀ ਗੱਲ ਏ, ਮੁੰਡੇ ਨਿੱਕੇ ਹੁੰਦੇ ਹੀ ਆਪਣੇ ਆਪ ਨੂੰ ਘਰ ਦੀਆਂ ਸਵਾਣੀਆਂ ਦੇ ਰਾਖੇ ਸਮਝਣ ਲੱਗ ਪੈਂਦੇ ਨੇ। ਹੋ ਸਕਦਾ ਹੈ ਮੁੰਡਿਆਂ ਅੰਦਰ ਇਹ ਅਹਿਸਾਸ ਪਿਦਰੀ ਸਮਾਜ ਕਾਰਨ ਜਮਾਂਦਰੂ ਹੀ ਹੁੰਦਾ ਹੋਵੇ, ਕਿਉਂ ਜੇ ਬਹੁਤ ਨਿੱਕੀ ਉਮਰ ਵਿੱਚ ਹੀ ਮੁੰਡੇ ਆਪਣੇ ਬੂਹੇ ਅੱਗੇ ਖਲੋਣ ਵਾਲੇ ਮੁੰਡਿਆਂ ਤੋਂ ਅਣਭੌਂਦ ਕਰਦੇ ਨੇ। ਰਾਹ ਜਾਂਦਿਆਂ ਜੇ ਕੋਈ ਮੰਤੇ ਦੀ ਮਾਂ ਵੱਲ ਘੂਰੇ ਆਈ ਤੇ ਮੰਤਾ ਵੀ ਉਸ ਨੂੰ ਕੜੜੀ ਨਜ਼ਰੇ ਵੇਖਦਾ ਸੀ ਤੇ ਜੇ ਦੂਜੇ ਦਿਨ ਉਹ ਮੁੜ ਉੱਥੇ ਹੀ ਖੜਾ ਹੋਵੇ ਤੇ ਮੰਤਾ ਮਾਂ ਨੂੰ ਬੁਲਾ ਕੇ ਦੱਸਦਾ ਸੀ, ਮਾਂ ਉਹ ਅੱਜ ਫੇਰ ਉੱਥੇ ਹੀ ਖੜਾ ਈ। ਮਾਂ ਮੰਤੇ ਦੀ ਗੱਲ ਤੇ ਸਮਝ ਜਾਂਦੀ ਸੀ ਕਿ ਉਹ ਕਿਉਂ ਪਿਆ ਆਖਦਾ ਏ, ਪਰ ਗੱਲ ਦਾ ਰੁਖ ਮੋੜਨ ਵਾਸਤੇ ਕਹਿੰਦੀ ਸੀ, ਖੜਾ ਏ ਤਾਂ ਕੀ ਏ, ਤੈਨੂੰ ਕਿਸੇ ਦਾ ਕੋਈ ਡਰ ਏ? ਮੰਤੇ ਜਵਾਬ ਦੇਣਾ, ਮੈਨੂੰ ਤੇ ਕਿਸੇ ਦਾ ਕੋਈ ਡਰ ਨਹੀਂ। ਬਾਲ ਪੈਣਾ ਤੇ ਟੁਰਦੇ ਨਹੀਂ। ਮਾਵਾਂ ਦਾ ਬੜਾ ਦਿਲ ਹੁੰਦਾ ਹੈ ਕਿ ਮੇਰਾ ਬੱਚਾ ਛੇਤੀ ਛੇਤੀ ਟੁਰੇ, ਪਰ ਜਦੋਂ ਟੁਰ ਪੈਂਦੇ ਨੇ ਤੇ ਫੇਰ ਉਹ ਬੱਕਰੀਆਂ ਦੇ ਲੇਲਿਆਂ ਵਾਂਗ ਫੜਾਈ ਨਹੀਂ ਦਿੰਦੇ। ਮਾਵਾਂ ਆਮ ਕਹਿੰਦੀਆਂ ਨੇ, ਇੱਕ ਤੇ ਤੂੰ ਬਹਿੰਦਾ ਨਹੀਂ, ਹਰ ਵੇਲੇ ਹੱਥ ਗਰੋਲੇ ਦਿੰਦਾ ਰਹਿੰਦਾ ਹੈ, ਤੇਰੀਆਂ ਲੱਤਾਂ ਖਬਰੇ ਜਿਨ੍ਹਾਂ ਦੀਆਂ ਲੱਤਾਂ ਨੇ, ਨਾ ਥੱਕਦੀਆਂ ਨੇ ਨਾ ਅੱਕਦੀਆਂ ਨੇ। ਅੱਬੇ ਦੇ ਹਾਲਾਂ ਵਿੱਚ ਜਾਣ ਵਾਸਤੇ ਜਿਤਨਾ ਵੀ ਪੈਂਡਾ ਹੋਵੇ ਆਈ, ਮਨ ਤਾਂ ਉੱਥੇ ਜਾ ਕੇ ਬਹਿੰਦਾ ਨਹੀਂ ਸੀ ਹੁੰਦਾ। ਜਾ ਕੇ ਕੋਈ ਨਾ ਕੋਈ ਕੰਮ ਢੂੰਢ ਹੀ ਲੈਂਦਾ ਸੀ। ਕਦੇ ਜੰਗੀ ਤੇ ਹੱਥ ਜਾ ਰੱਖਣਾ, ਕਦੇ ਬੰਟਿਆਂ ਵਾਂਗ ਢੀਮਾਂ ਤੇ ਢੀਮਾਂ ਮਾਰਨ ਲੱਗ ਪੈਣਾ ਤੇ ਕਦੀ ਮਿੱਟੀ ਉਡਾਵਣ ਲੱਗ ਪੈਣਾ। ਆਮ ਤੌਰ ਤੇ ਜਿਵੇਂ ਹਰ ਹਾਲੀ ਕੋਲ ਸੱਪ ਕੀੜੇ ਤੋਂ ਬਚਣ ਤੇ ਹਲ ਪੰਜਾਲੀ ਤੇ ਫਾੜੇ ਦੀ ਸਿੱਧ ਪੱਧਰ ਵਾਸਤੇ ਕੁਹਾੜੀ ਹੁੰਦੀ ਸੀ, ਇੰਝ ਹੀ ਮੰਤੇ ਦੇ ਅੱਬੇ ਕੋਲ ਵੀ ਹਲ ਵਿੱਚ ਕੁਹਾੜੀ ਹੁੰਦੀ ਸੀ। ਕੁਹਾੜੀ ਇੱਕ ਕਿਸਮ ਦਾ ਹਲ ਦਾ ਇੱਕ ਅੰਗ ਗਿਣਿਆ ਜਾਂਦਾ ਹੈ। ਮੰਤੇ ਨੇ ਅੰਮਾ ਨੂੰ ਕਈ ਵਾਰੀ ਕੁਹਾੜੀ ਨਾਲ ਚਿੜਾਂ ਬੰਦਿਆਂ ਵੇਖਿਆ ਸੀ। ਹਾਲਾਂ ਵਿੱਚ ਅਪੜਦਿਆਂ ਹੀ ਮੰਤੇ ਨੇ ਕੁਹਾੜੀ ਫੜ ਲੈਣੀ ਤੇ ਢੀਮਾਂ ਫੇਣ ਲੱਗ ਪੈਣਾ। ਉਹਨੂੰ ਇਹ ਤੇ ਨਹੀਂ ਸੀ ਪਤਾ ਵੀ ਇਹ ਇੱਕ ਜ਼ਰੂਰੀ ਕੰਮ ਹੈ। ਉਹ ਇਹਨੂੰ ਕੰਮ ਨਹੀਂ, ਬਸ ਇੱਕ ਖੇਡ ਸਮਝ ਕੇ ਕਰਦਾ ਸੀ। ਕਈ ਵਾਰੀ ਸਿੱਧੀ ਕੁਹਾੜੀ ਮਿੱਟੀ ਤੇ ਮਾਰੇ ਕਰੇ। ਫਿਰ ਉਸ ਦੇ ਪਿਓ ਸਮਝਾਇਆ ਕਿ ਪੁੱਤਰ, ਸਿੱਧੀ ਕੁਹਾੜੀ ਮਿੱਟੀ ਤੇ ਮਾਰਿਆ ਕੁਹਾੜੀ ਦਾ ਫਲ ਖਰਾਬ ਹੋ ਜਾਂਦਾ ਹੈ, ਤਦ ਦੀ ਢੀਮਾ ਬਣਨ ਵਾਸਤੇ ਪੀਣ ਵਾਲੇ ਪਾਸਿਓਂ ਕੁਹਾੜੀ ਮਾਰੀ ਦੀਏ। ਪਿਓ ਨੂੰ ਇੱਕ ਕਿਸਮ ਦਾ ਨਾਲ ਸਾਹ ਕਢਾਉਣ ਵਾਲਾ ਮਿਲ ਗਿਆ ਸੀ। ਇਹ ਸੋਚ ਸੋਚ ਕੇ ਉਹ ਅੰਦਰ ਹੀ ਅੰਦਰ ਖੁਸ਼ ਹੋਵੇ ਕਿ ਮੇਰਾ ਹੱਥ ਵੰਡਾਉਣ ਵਾਲਾ ਰਲ ਪਿਆ ਹੈ। ਖਬਰੇ ਇਹਨਾਂ ਲੋੜਾਂ ਵਾਸਤੇ ਹੀ ਜ਼ਮੀਨਦਾਰੇ ਸਮਾਜ ਵਿੱਚ ਪੁੱਤਰੀ ਖੇਡਣ ਦੀ ਦੁਆ ਬਣੀ ਹੋਈ ਏ। ਮੰਤੇ ਦਾ ਪਿਓ ਰੋਟੀ ਖਾਵੇ ਤੇ ਨਾਲ ਮੰਤੇ ਵੱਲ ਵੇਖ ਵੇਖ ਕੇ ਖੁਸ਼ੀ ਨਾਲ ਹੱਸੇ ਵੀ ਕਰੇ। ਜ਼ਮੀਨ ਵਿੱਚ ਹਲ ਮਗਰੋਂ ਬਣਨ ਵਾਲੀਆਂ ਢੀਮਾਂ ਨੂੰ ਬਣਨਾ ਹਾੜੀ ਦੀ ਕਿਤਨੀ ਵੱਡੀ ਮਦਦ ਹੁੰਦੀ ਏ, ਇਹ ਇੱਕ ਹਾੜੀ ਹੀ ਦੱਸ ਸਕਦਾ ਏ ਤੇ ਮੰਤਾ ਆਪਣੇ ਪਿਓ ਦੀ ਇਹ ਮਦਦ ਕਰਨ ਲੱਗ ਪਿਆ ਸੀ। ਇਸ ਉਮਰੇ ਇੰਜ ਦਾ ਪੀੜਾ ਕੰਮ ਕਰਦੇ ਨੂੰ ਵੇਖ ਕੇ ਕਈ ਲੋਕ ਹੈਰਾਨ ਵੀ ਹੁੰਦੇ ਸਨ। ਬਾਲ ਉਹੀ ਕੰਮ ਕਰਦੇ ਨੇ ਜਿਹੜਾ ਉਹ ਕਿਸੇ ਨੂੰ ਕਰਦਿਆਂ ਵੇਖਦੇ ਨੇ। ਅਸਲ ਵਿੱਚ ਉਹ ਇਹ ਕੰਮ ਸਮਝ ਕੇ ਨਹੀਂ, ਇੱਕ ਖੇਡ ਸਮਝ ਕੇ ਕਰਦਾ ਸੀ ਤੇ ਇਸ ਗੱਲ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਕਿ ਕੋਈ ਕੰਮ ਨੂੰ ਸਮਝ ਕੇ ਕਰ ਰਿਹਾ ਹੈ ਜਾਂ ਖੇਡ ਰਿਹਾ ਹੈ। ਜਿਹੜੀ ਵੀ ਸੂਰਤ ਸੀ, ਕੰਮ ਤੇ ਹੋ ਹੀ ਰਿਹਾ ਸੀ।
ਮਾਨਤਾ ਕਦੇ ਤੇ ਕੁਹਾੜੀ ਨੂੰ ਪੀਣ ਵਾਲੇ ਪਾਸਿਓਂ ਚਿੜ ਤੇ ਮਾਰਦਾ ਸੀ ਤੇ ਕਦੇ ਫਲ ਤੇ ਦਸਤੇ ਵਾਲੇ ਪਾਸਿਓਂ ਮਿੱਟੀ ਨੂੰ ਕੁੱਟਣ ਲੱਗ ਪੈਂਦਾ ਸੀ। ਮਾਨਤੇ ਦਾ ਜਨਮ ਬਾਲਾਂ ਨੂੰ ਸਕੂਲੇ ਟੋਰਨ ਦੇ ਰਿਵਾਜ ਤੋਂ ਪਹਿਲੇ ਹੋਇਆ। ਮਤਲਬ ਇਹ ਉਦੋਂ ਦੀ ਗੱਲ ਏ ਜਦੋਂ ਦੁੱਧ ਪੀਣ ਦੀ ਉਮਰ ਦੇ ਬਾਲ ਸਕੂਲ ਦਾਖਲ ਨਹੀਂ ਸੀ ਕਰਵਾਈਦੇ ਤੇ ਨਾ ਹੀ ਮਾਪਿਆਂ ਨੂੰ ਇੰਜ ਦੇ ਜਲ ਹੁੰਦੇ ਸਨ ਕਿ ਸਾਡਾ ਬਾਲ ਛੇਤੀ ਛੇਤੀ MBBS ਕਰੇ ਤੇ ਆਪਣੇ ਸ਼ਹਿਰ ਵਿੱਚ ਇੱਕ ਵੱਡਾ ਹਸਪਤਾਲ ਬਣਾਵੇ। ਪਹਿਲੀ ਜਮਾਤ ਦੇ ਬਾਲ ਚੰਗੇ ਭਠੂਰੇ ਹੁੰਦੇ ਸਨ। ਜੇ 7ਵੀਂ 8ਵੀਂ ਤੀਕ ਕੋਈ ਜਾਏ ਆਈ ਤੇ ਉਹ ਦਾੜੀ ਮੁੱਛ ਵਾਲਾ ਹੁੰਦਾ ਸੀ। ਸਾਰੇ ਸਕੂਲੀਏ ਇੱਕੋ ਜਿਹੇ ਕੱਪੜੇ ਪਾਉਂਦੇ ਹੁੰਦੇ ਸਨ ਤੇ ਉਹ ਮਲੇਸ਼ੀਆ ਹੁੰਦਾ ਸੀ। ਕਹਿੰਦੇ ਨੇ ਉਹ ਕੱਪੜਾ ਸਰਦੀਆਂ ਵਿੱਚ ਗਰਮ ਤੇ ਗਰਮੀਆਂ ਵਿੱਚ ਠੰਡਾ ਹੁੰਦਾ ਸੀ। ਜਾਂ ਹੀ ਸਕੂਲੋਂ ਛੁੱਟੀ ਹੁੰਦੀ ਸੀ, ਕਾਲੀਆਂ ਹਾਠਾਂ ਛਾਲਾਂ ਮਾਰ ਕੇ ਸਕੂਲੋਂ ਬਾਹਰ ਨਿਕਲਦੀਆਂ ਸਨ। ਇੱਜੜਾਂ ਦੇ ਇੱਜੜ ਸਕੂਲੋਂ ਨਿਕਲ ਕੇ ਟੋਲੀਆਂ ਦੀ ਸ਼ਕਲ ਵਿੱਚ ਆਪਣੇ ਆਪਣੇ ਪਿੰਡਾਂ ਵੱਲ ਟੁਰ ਪੈਂਦੇ ਸਨ। ਪਿੰਡਾਂ ਦੇ ਜ਼ਮੀਨਦਾਰ ਜਿਨ੍ਹਾਂ ਦੇ ਖਖੜੀਆਂ, ਦੁਆਣਿਆਂ ਤੇ ਗੰਨਿਆਂ ਦੇ ਖੇਤ ਸਕੂਲ ਦੀ ਰਾਹ ਵਿੱਚ ਹੁੰਦੇ ਸਨ, ਸਕੂਲ ਦੇ ਵੇਲੇ ਤੋਂ ਪਹਿਲੇ ਆਪਣੇ ਖੇਤਾਂ ਵੱਲ ਨਿਕਲ ਪੈਂਦੇ ਸਨ ਤੇ ਛੁੱਟੀ ਵੇਲੇ ਤੋਂ ਅਗਦੋਂ ਫੇਰ ਆਪਣੇ ਆਪਣੇ ਬੰਨਿਆਂ ਦੇ ਲਾਗੇ ਜਾ ਲੱਗਦੇ ਸਨ। ਜ਼ਮੀਨਦਾਰ ਇਸ ਕੰਮ ਨੂੰ ਆਪਣੀ ਪੈਲੀ ਦੀ ਰਾਖੀ ਕਹਿੰਦੇ ਹੁੰਦੇ ਸੀ। ਉਹ ਜਾਣੂ ਹੁੰਦੇ ਸਨ ਇਸ ਗੱਲ ਤੋਂ ਕਿ ਜੇ ਕਿਧਰੇ ਸਾਹਮਣੇ ਨਾ ਹੋਏ ਤੇ ਸਕੂਲੀਆਂ ਫਸਲ ਉਜਾੜ ਦੇਣਾ ਹੈ। ਸਾਰੇ ਜੋ ਇੱਕੋ ਜਿਹੇ ਇਕੱਠੇ ਹੁੰਦੇ ਸਨ, ਨਾ ਕਿਸੇ ਦਾ ਡਰ, ਨਾ ਭਉ, ਨਾ ਆਪਣੀ ਫਿਕਰ, ਨਾ ਘਰ ਦੀ ਕੋਈ ਪਰੇਸ਼ਾਨੀ। ਤਾਂ ਹੀ ਤੇ ਕਹਿੰਦੇ ਨੇ ਕਿ ਇੱਕ ਵਾਰੀ ਸ਼ੈਤਾਨ ਸਕੂਲ ਜਾ ਵੜਿਆ। ਸਕੂਲੀਆਂ ਉਸ ਨਾਲ ਜੋ ਕੀਤਾ, ਉਸ ਤੋਂ ਮਗਰੋਂ ਸ਼ੈਤਾਨ ਨੇ ਸਕੂਲੀਆਂ ਤੋਂ ਪਨਾਹ ਮੰਗੀ ਸੀ। ਛੁੱਟੀ ਵੇਲਾ ਤੇ ਸਾਰਿਆਂ ਦਾ ਇੱਕ ਹੀ ਹੁੰਦਾ, ਕਿਉਂ ਜੇ ਛੁੱਟੀ ਇੱਕ ਟਾਈਮ ਤੇ ਹੁੰਦੀ ਆਈ। ਪਰ ਸਕੂਲ ਜਾਵਣ ਲੱਗਿਆਂ ਸਾਰੇ ਇਕੱਠੇ ਨਹੀਂ ਸਨ ਹੁੰਦੇ, ਬਸ ਇੱਕ ਇੱਕ ਦੋ ਦੋ ਹੁੰਦੇ ਸਨ। ਜਿਵੇਂ ਜਿਵੇਂ ਕਿਸੇ ਦੀ ਮਾਂ ਨੇ ਰੋਟੀ ਪਕਾਣੀ, ਜਿਕਣ ਜਿਕਣ ਕਿਸੇ ਨੇ ਵਿਹਲਾ ਹੋਣਾ ਤੇ ਸਕੂਲ ਵੱਲ ਟੁਰਦੇ ਜਾਣਾ। ਸਕੂਲ ਟਾਈਮ ਤੇ ਸਾਰਿਆਂ ਪੜ੍ਹਨਾ ਹੁੰਦਾ ਸੀ, ਪਰ ਕੁਝ ਚਿਰਕੇ ਵੀ ਜਾਂਦੇ ਸਨ। ਚਿਰ ਲਾਵਣ ਵਾਲਿਆਂ ਵਿੱਚੋਂ ਕੁਝ ਤੇ ਹੁੰਦੇ ਸਨ ਜਿਨ੍ਹਾਂ ਨੂੰ ਘਰ ਵਿੱਚ ਨਿੱਕੇ ਵੱਡੇ ਕੰਮ ਹੁੰਦੇ ਸਨ ਤੇ ਕੁਝ ਹੁੰਦੇ ਸਨ ਜਿਨ੍ਹਾਂ ਦੀਆਂ ਮਾਵਾਂ ਮੱਠੀਆਂ ਸਨ। ਆਰੀ ਮਾਵਾਂ ਦੇ ਮੁੰਡੇ ਵੇਲੇ ਸਿਰ ਸਕੂਲੇ ਪੜ੍ਹਦੇ ਸਨ। ਜਿਹੜੀਆਂ ਮਾਵਾਂ ਚਿਰਕੀਆਂ ਜਾਗਦੀਆਂ ਸਨ ਜਾਂ ਫਿਰ ਉਂਝ ਹੀ ਉਹਨਾਂ ਤੋਂ ਕੰਮ ਨਿਬੜਦਾ ਨਹੀਂ ਸੀ, ਬਹੁਤੀ ਵਾਰੀ ਉਹਨਾਂ ਦੇ ਬਾਲ ਹੀ ਸਕੂਲ ਚਿਰਕੇ ਅਪੜਨ ਵਾਲਿਆਂ ਦੀ ਕਤਾਰ ਵਿੱਚ ਖਲੋਤੇ ਹੁੰਦੇ ਸਨ। ਮਾਨਤਾ ਜਿਹੜੇ 4-5 ਸਾਲ ਸਕੂਲ ਗਿਆ, ਉਸ ਨੂੰ ਚਿਰਕੇ ਆਉਣ ਵਾਲਿਆਂ ਦੀ ਕਤਾਰ ਵਿੱਚ ਕਦੀ ਵੀ ਨਹੀਂ ਖਲੋਣਾ ਪਿਆ। ਮਾਸਟਰ ਸਿਆਣ ਲੈਂਦੇ ਸਨ ਕਿ ਇਹ ਮੁੰਡਾ ਕਿਉਂ ਰੋਜ਼ ਚਿਰਕਾ ਆਉਂਦਾ ਹੈ। ਜੇ ਤੇ ਉਸ ਦੇ ਕੱਪੜੇ ਵੀ ਗੰਦੇ ਹੋਣ ਤੇ ਚਿਰਕਾ ਵੀ ਆਵੇ ਤੇ ਮਾਸਟਰ ਸਮਝ ਜਾਂਦੇ ਸਨ ਕਿ ਇਸ ਦੀ ਬੇਬੇ ਕੁਚਜੀ ਏ। ਮਾਸਟਰ ਮੁੰਡੇ ਦੇ ਟੁੱਟੇ ਬਟਨਾਂ ਤੋਂ ਵੀ ਬੇਬੇ ਦੇ ਬੇਸੁਰਤੀ ਹੋਣ ਦਾ ਅੰਦਾਜ਼ਾ ਲਾ ਲੈਂਦੇ ਆਏ। ਮੁੰਡੇ ਨੂੰ ਚਿਰ ਭਾਵੇਂ ਬੇਬੇ ਦੀ ਵਜ੍ਹਾ ਤੋਂ ਹੋਵੇ, ਮਾਰ ਤੇ ਮੁੰਡੇ ਨੂੰ ਹੀ ਪੈਣੀ ਹੁੰਦੀ ਸੀ, ਪਰ ਇਹ ਮਾਰ ਮਾਨਤੇ ਨੂੰ ਕਦੀ ਨਹੀਂ ਸੀ ਪਈ। ਇੱਕ ਹੋਰ ਗੱਲ ਵੀ ਉਸ ਜ਼ਮਾਨੇ ਦੀ ਤਾਲੀਮ ਨਾਲ ਸੀ, ਉਹ ਇਹ ਕਿ ਮਾਪੇ ਬਾਲਾਂ ਨੂੰ ਸਕੂਲਾਂ ਵਿੱਚ ਧੱਕੇ ਨਾਲ ਦਾਖਲ ਨਹੀਂ ਕਰਵਾਉਂਦੇ ਹੁੰਦੇ ਸਨ। ਬਾਲ ਵੇਖੋ ਵੇਖੀ ਸਕੂਲ ਜਾਂਦੇ ਸਨ। ਉਦੋਂ ਅੱਜ ਯਾਰ ਤਾਲੀਮ ਦਾ ਰਿਵਾਜ ਨਹੀਂ ਆ। ਹੁਣ ਤੇ ਬਾਲ ਅਜੇ ਗੋਡੜੀਆਂ ਵਿੱਚ ਹੁੰਦਾ ਏ ਤੇ ਬੇਬੇ ਉਸ ਨੂੰ ਲੈ ਕੇ ਸਕੂਲਾਂ ਦੇ ਤਵਾਫ ਤੇ ਨਿਕਲੀ ਹੁੰਦੀ ਏ। ਉਦੋਂ ਤਾਲੀਮ ਦਾ ਸ਼ੌਕ ਖਾਸ ਲੋਕਾਂ ਤੋਂ ਸਿਵਾ ਕਿਸੇ ਨੂੰ ਨਹੀਂ ਸੀ ਆਉਂਦਾ। ਜੇ ਮੁੰਡਾ ਆਖੇ ਕਿ ਅੱਬਾ ਮੈਂ ਕੱਲ੍ਹ ਸਕੂਲੇ ਨਹੀਂ ਜਾਣਾ ਤੇ ਅੱਬੇ ਨੂੰ ਬੜਾ ਚਾਅ ਚੜ੍ਹਦਾ ਸੀ, ਕਿਉਂ ਜੀ ਉਹ ਸੋਚਦਾ ਸੀ ਕਿ ਇਹ ਮੁੰਡਾ ਕੱਲ੍ਹ ਤੋਂ ਮੱਝਾਂ ਦਾ ਛੇੜੂ ਬਣੇਗਾ ਤੇ ਕੱਲ੍ਹ ਤੋਂ ਹੀ ਆਪਣੇ ਪਿਓ ਦਾ ਅੱਧਾ ਕੰਮ ਸੰਭਾਲ ਲਏਗਾ। ਮੁੰਡੇ ਦੇ ਅੱਬੇ ਦੀ ਖੁਸ਼ੀ ਦੇ ਨਾਲ ਨਾਲ ਮੁੰਡੇ ਦੀ ਅੰਮਾ ਮੁੰਡੇ ਦੇ ਸਕੂਲ ਨਾ ਜਾਵਣ ਦੇ ਐਲਾਨ ਮਗਰੋਂ ਪਰੇਸ਼ਾਨ ਹੋ ਜਾਂਦੀ ਆਈ। ਲੱਗਦਾ ਹੈ ਮਾਂ ਤੇ ਪਿਓ ਦੀਆਂ ਪੁੱਤਰਾਂ ਤੋਂ ਉਮੀਦਾਂ ਵੱਖਰੀਆਂ ਵੱਖਰੀਆਂ ਆਉਂਦੀਆਂ ਨੇ। ਮਾਂ ਆਪਣੇ ਪੁੱਤਰ ਨੂੰ ਹੋਰ ਤਰ੍ਹਾਂ ਵੇਖਣਾ ਚਾਹੁੰਦੀ ਏ ਤੇ ਪਿਓ ਆਪਣੇ ਪੁੱਤਰਾਂ ਨੂੰ ਹੋਰ ਨਜ਼ਰਾਂ ਨਾਲ ਵੇਖਦਾ ਹੈ। ਇਹ ਵੀ ਤੇ ਹੋ ਸਕਦਾ ਹੈ ਕਿ ਜ਼ਮੀਨਦਾਰਾਂ ਤੇ ਹਾੜੀਆਂ ਦੀਆਂ ਜਨਾਨੀਆਂ ਆਪਣੇ ਜਣਿਆਂ ਦੇ ਗੰਦੇ ਕੱਪੜੇ ਨਾਲੇ ਹਰ ਵੇਲੇ ਦੀ ਰੁੱਝ ਵੇਖ ਕੇ ਤੇ ਇਹ ਚਾਹੁੰਦੀਆਂ ਹੋਣ ਕਿ ਮੇਰਾ ਬਾਲ ਤੇ ਇਹ ਕੰਮ ਨਾ ਹੀ ਕਰੇ ਤੇ ਚੰਗਾ ਹੈ। ਇਹ ਵੀ ਤੇ ਹੋ ਸਕਦਾ ਹੈ ਮੁੰਡੇ ਦੇ ਪਿਓ ਤੋਂ ਮੁੰਡੇ ਦੀ ਮਾਂ ਦੀ ਅਣਭਾਉਂਦ ਵੀ ਮਾਂ ਵਾਤੇ ਮੁੰਡੇ ਦਾ ਪਿਓ ਵਾਲੇ ਪੇਸ਼ੇ ਵਿੱਚ ਜਾਣਾ ਪਸੰਦ ਨਾ ਹੋਵੇ। ਮੁੰਡੇ ਦੇ ਸਕੂਲ ਜਾਵਣ ਤੋਂ ਇਨਕਾਰੀ ਹੋਣ ਨਾਲ ਮਾਂ ਨੂੰ ਕੋਈ ਫਾਇਦਾ ਵੀ ਨਹੀਂ ਸੀ ਹੁੰਦਾ। ਜੇ ਫਾਇਦਾ ਹੁੰਦਾ ਸੀ ਤੇ ਪਿਓ ਨੂੰ ਕਿ ਮੁੰਡੇ ਘਰ ਰਹਿ ਕੇ ਜਣਿਆਂ ਵਾਲੇ ਕੰਮ ਕਰਨੇ ਆਏ ਤੇ ਉਹ ਪਿਓ ਦੀ ਮਦਦ ਹੁੰਦੀ ਸੀ, ਨਾ ਕਿ ਮਾਂ ਦੀ। ਮੁੰਡੇ ਦੇ ਜ਼ਿਮੀਂਦਾਰਾ ਸ਼ੁਰੂ ਕਰਨ ਨਾਲ ਮਾਂ ਦਾ ਕੰਮ ਤੇ ਵੱਧ ਜਾਂਦਾ ਸੀ।